ਬਿਸਮਿल्लाहिर्रहमानिर्रहीम ਤੇ अस्सलाम वालेकुम। 13 ਮਾਰਚ ਪਾਕਿਸਤਾਨ ਦੇ ਵਿੱਚ ਜੁਮੇ ਦੀ ਸ਼ਾਮ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 104। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਜਿਹੜੀ ਸਭ ਤੋਂ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਕਿਫਾਇਤਸ਼ਾਰੀ ਦੀ ਹੈ। ਤੁਹਾਨੂੰ ਪਤਾ ਹੈ ਵੀ ਤੇਲ ਦੀਆਂ ਕੀਮਤਾਂ ਵਧੀਆਂ ਨੇ। ਅਸੀਂ ਜੰਗ ਕਰਨ ਨੂੰ ਫਿਰਦੇ ਹਾਂ ਕਿਉਂਕਿ ਸਾਡੇ ਕੋਲ ਪੈਸੇ ਨਹੀਂ। ਵੇਖ ਲਓ, ਵੈਸੇ ਲੋਕਾਂ ਦੇ ਉੱਤੇ ਜੰਗ ਮੁਸੱਲਤ ਹੁੰਦੀ ਹੈ ਜਾਂ ਫਿਰ ਜਿਹੜੇ ਤਗੜੇ ਮੁਲਕ ਨੇ ਉਹ, ਮੇਰਾ ਮਤਲਬ ਹੈ ਕਿ ਆਪਣੀ ਜਿਹੜਾ ਤੁਸੀਂ ਕਹੋ ਕਿ ਟੈਕਾ ਸ਼ੈਕਾ ਬਣਾਉਣ ਵਾਸਤੇ, ਦੂਜਿਆਂ ਨੂੰ ਦਬਾਉਣ ਵਾਸਤੇ ਜੰਗ ਕਰਦੇ ਨੇ। ਅਤੇ ਸਾਡਾ ਰੌਲਾ ਹੋਰ ਹੈ। ਸਾਡੇ ਕੋਲ ਜਦੋਂ ਪੈਸੇ ਮੁੱਕ ਜਾਂਦੇ ਨੇ ਅਤੇ ਅਸੀਂ ਉਸ ਵੇਲੇ ਵਰਦੀ ਪਾ ਲੈਂਦੇ ਅਤੇ ਜੰਗ ਨੂੰ ਤੁਰ ਪੈਂਦੇ ਹਾਂ। ਅਸੀਂ ਕੋਈ ਜੰਗ ਲੱਭਦੇ ਫਿਰਦੇ। ਹੁਣ ਜਿਸ ਤਰ੍ਹਾਂ ਤੁਹਾਨੂੰ ਪਤਾ ਪਾਕ ਕਿਮ ਹੈ ਨਾ, ਉਹ ਨਾਰਥ ਕੋਰੀਆ ਵਾਲਾ, ਉਹ ਵੀ ਹੱਥ ਦੇ ਵਿੱਚ ਐਟਮ ਬੰਬ ਦਾ ਬਟਨ ਫੜ ਕੇ ਦੁਸ਼ਮਣ ਵੀ ਲੱਭਦਾ ਫਿਰਦਾ ਅਤੇ ਜੰਗ ਵੀ ਲੱਭਦਾ ਫਿਰਦਾ। ਇਹ ਅਲੱਗ ਗੱਲ ਹੈ ਵੀ ਉਹਦੇ ਨਾਲ ਕੋਈ ਜੰਗ ਕਰਕੇ ਰਾਜ਼ੀ ਨਹੀਂ, ਉਹਦੇ ਵਾਲੇ ਪਾਸੇ ਨੂੰ ਕੋਈ ਮੂੰਹ ਹੀ ਨਹੀਂ ਕਰਦਾ। ਵਜ੍ਹਾ ਉਹਦਾ ਤੁਹਾਨੂੰ ਪਤਾ ਹੈ ਵੀ ਉਹ ਜਤੀ ਸਤੀ ਆਦਮੀ ਹੈ, ਨਾ ਉਹਨੇ ਆਪਣਾ ਕੁਝ ਛੱਡਣਾ ਹੈ ਅਤੇ ਨਾ ਕਿਸੇ ਹੋਰ ਦਾ। ਇਸ ਲਈ ਨਾ ਸਦਰ ਟਰੰਪ ਉੱਧਰ ਨੂੰ ਜਾਂਦਾ ਹੈ ਅਤੇ ਨਾ ਕੋਈ ਹੋਰ ਬੰਦਾ ਜਾਂਦਾ। ਬਹਰਹਾਲ ਪਾਕ ਕਿਮ ਜਿਹੜਾ ਉਹ ਹੱਥ ਦੇ ਵਿੱਚ ਐਟਮ ਬੰਬ ਵਾਲਾ ਬਟਨ ਜਿਹੜਾ ਨਾ ਫੜ ਕੇ ਫਿਰਦਾ। ਤੁਹਾਨੂੰ ਮਜ਼ਾਕ ਲੱਗਦਾ ਹੋਏਗਾ, ਲੇਕਿਨ ਉਹਦੀਆਂ ਧਮਕੀਆਂ ਇਹੋ ਜਿਹੀਆਂ ਹੀ ਨੇ। ਹੁਣ ਉਹਨੇ ਨਵਾਂ ਇੱਕ ਮਿਜ਼ਾਈਲ ਟੈਸਟ ਕੀਤਾ ਜਿਹੜਾ ਐਟਮ ਬੰਬ ਲੈ ਕੇ ਜਾ ਸਕਦਾ ਹੈ। ਉਸ ਤੋਂ ਪਹਿਲਾਂ ਵੀ ਉਹਨੇ ਇਹੋ ਜਿਹੇ ਮਿਜ਼ਾਈਲ ਟੈਸਟ ਕੀਤੇ ਨੇ ਜਿਹੋ ਜਿਹੇ ਮਿਜ਼ਾਈਲ ਨਾ ਪਾਕਿਸਤਾਨ ਕੋਲ ਨੇ ਨਾ ਈਰਾਨ ਕੋਲ ਨੇ। ਆਹੋ, ਉਹਦੇ ਕੋਲ ਇਹੋ ਜਿਹੇ ਮਿਜ਼ਾਈਲ ਵੀ ਨੇ ਜਿਹੜੇ 15,000 ਕਿਲੋਮੀਟਰ ਦੂਰ ਤੱਕ ਜਾ ਸਕਦੇ ਨੇ। ਅਤੇ ਉਹ ਜਿਹੜੇ 15,000 ਕਿਲੋਮੀਟਰ ਦੂਰ ਤੱਕ ਜਾਣ ਵਾਲੇ ਮਿਜ਼ਾਈਲ ਨੇ ਉਹ ਅਮਰੀਕਾ ਦੇ ਵੀ ਸਾਰਿਆਂ ਸ਼ਹਿਰਾਂ 'ਚ ਪਹੁੰਚਦੇ ਨੇ ਅਤੇ ਯੂਰਪ ਦੇ ਸਾਰੇ ਮੁਲਕਾਂ ਤੱਕ ਹੀ ਪਹੁੰਚਦੇ ਨੇ। ਜਰਮਨੀ, ਫਰਾਂਸ, ਜਿਹੜੇ ਵੀ ਮੁਲਕ ਤੁਸੀਂ ਨਾਂ ਲਵੋ, UK, ਸਾਰਿਆਂ ਮੁਲਕਾਂ 'ਚ ਉਹਦੇ ਮਿਜ਼ਾਈਲ ਪਹੁੰਚਦੇ ਨੇ। ਅਮਰੀਕਾ, ਵਾਸ਼ਿੰਗਟਨ DC, ਕੈਲੀਫੋਰਨੀਆ, ਹਰ ਜਗ੍ਹਾ ਉਹਦੇ ਮਿਜ਼ਾਈਲ ਪਹੁੰਚਦੇ ਨੇ। ਅਤੇ ਉਹਨੇ ਉਹ ਮਿਜ਼ਾਈਲ ਟੈਸਟ ਕਰਕੇ ਅਤੇ ਐਟਮ ਬੰਬ ਦਾ ਵੀ ਟੈਸਟ ਕਰਕੇ ਅਤੇ ਕੰਮ ਸਾਰਾ ਪਾਸੇ 'ਤੇ ਰੱਖ ਦਿੱਤਾ ਅਤੇ ਐਲਾਨ ਕੀਤਾ ਕਿ ਬਈ ਆਓ ਜਿੰਨੇ ਮੈਦਾਨ 'ਚ ਆਉਣਾ ਮੇਰੇ ਨਾਲ ਲੜਨਾ, ਪਰ ਉਹਦੇ ਵਾਲੇ ਪਾਸੇ ਨੂੰ ਕੋਈ ਮੂੰਹ ਨਹੀਂ ਕਰਦਾ। ਹੁਣ ਅਮਰੀਕਾ ਹੋਵੇ ਜਾਂ ਦੂਸਰੇ ਮੁਲਕ ਹੋਣ, ਜ਼ਿਆਦਾ ਤੋਂ ਜ਼ਿਆਦਾ ਕੀ ਕਰ ਸਕਦੇ ਨੇ ਵੀ ਜਿਸ ਵੇਲੇ ਉਹ ਮਿਜ਼ਾਈਲ ਮਾਰੇਗਾ ਯੂਰਪ ਨੂੰ ਜਾਂ ਅਮਰੀਕਾ ਨੂੰ, ਅਤੇ ਰਾਹ ਦੇ ਵਿੱਚੋਂ ਸੁੱਟ ਦੇਣਗੇ। ਇਹ ਜਿਵੇਂ ਹੁਣ ਤੁਸੀਂ ਇੰਟਰਸੈਪਟਰਸ ਵਗੈਰਾ ਵੇਖੇ ਨੇ। ਪਰ ਰੌਲਾ ਇਹ ਹੈ ਵੀ ਉਹ ਨਾਲ ਰਹਿੰਦਾ ਸਾਊਥ ਕੋਰੀਆ ਦੇ। ਸਾਊਥ ਕੋਰੀਆ ਦੀਆਂ ਕੰਪਨੀਆਂ ਦੇ ਵਿੱਚ ਅਮਰੀਕੀ ਇਨਵੈਸਟਮੈਂਟ ਹੈ, ਇਹਨਾਂ ਦੀਆਂ ਕੰਪਨੀਆਂ ਦੀ ਉਧਰ ਇਨਵੈਸਟਮੈਂਟ ਹੈ ਅਤੇ ਸਾਊਥ ਕੋਰੀਆ ਨਾਲ ਉਹਦਾ ਬੰਨੇ ਨਾਲ ਬੰਨਾ ਸਾਂਝਾ ਹੈ ਅਤੇ ਉੱਥੇ ਤਾਂ ਉਹਨੇ ਮੋਢੇ 'ਤੇ ਰੱਖ ਕੇ ਵੀ ਐਟਮ ਬੰਬ ਸੁੱਟ ਆਉਣਾ ਹੈ। ਇਸ ਵਾਸਤੇ ਸਾਰੇ ਉਹਦੇ ਕੋਲ ਘਬਰਾਉਂਦੇ ਨੇ, ਡਰਦੇ ਨੇ, ਉਹਦੇ ਵਾਲੇ ਪਾਸੇ ਨਹੀਂ ਜਾਂਦੇ। ਬਹਰਹਾਲ ਸਾਡੇ ਵਾਲੇ ਜਿਹੜੇ ਨੇ ਉਹ ਕੱਲ੍ਹ ਵਰਦੀ ਸ਼ਰਦੀ ਪਾ ਕੇ ਅਤੇ ਉੱਥੇ ਪਹੁੰਚੇ ਨੇ ਮੁਹੰਮਦ ਬਿਨ ਸਲਮਾਨ ਸਾਹਿਬ ਕੋਲ, ਅਤੇ ਵਰਦੀ ਪਾਈ ਹੈ ਜੰਗ ਵਾਲੀ। ਹਾਂਜੀ, ਨਾਰਮਲ ਦਿਨਾਂ ਦੇ ਵਿੱਚ ਇਹ ਵਰਦੀਆਂ ਜਿਹੜੀਆਂ ਹੁੰਦੀਆਂ ਨੇ, ਫੌਜੀ ਵਰਦੀਆਂ ਵੀ ਬੜੀਆਂ ਸਾਰੀਆਂ ਗੱਲਾਂ ਕਰਦੀਆਂ ਨੇ। ਆਉਂਦੇ ਨੇ ਮੈਂ ਨਹੀਂ ਬੋਲਦੀ, ਮੇਰੇ 'ਚ ਮੇਰਾ ਯਾਰ ਬੋਲਦਾ। ਇਹ ਜਿਹੜੀ ਯੂਨੀਫਾਰਮ ਦਾ ਰੰਗ ਹੁੰਦਾ ਜਾਂ ਕੱਪੜਿਆਂ ਦਾ ਰੰਗ ਹੁੰਦਾ ਜਾਂ ਬੰਦੇ ਦੀ ਉੱਠਕ ਬੈਠਕ ਹੁੰਦੀ, ਇਹ ਵੀ ਬੜਾ ਕੁਛ ਦੱਸਦੀ ਹੈ। ਹੁਣ ਨਾਰਮਲੀ ਜਿਸ ਵੇਲੇ ਆਰਮੀ ਚੀਫ ਕਿਸੇ ਹੈੱਡ ਆਫ ਸਟੇਟ ਨੂੰ ਮਿਲਦਾ ਹੈ ਤਾਂ ਉਹ ਕੰਬੈਟ ਜਿਹੜਾ ਹੁੰਦਾ ਨਾ, ਮੇਨ ਮੈਦਾਨੇ ਜੰਗ 'ਚ ਪਾਉਣ ਵਾਲੀ ਜਿਹੜੀ ਵਰਦੀ ਹੁੰਦੀ ਹੈ ਨਾ, ਉਹ ਪਾ ਕੇ ਨਹੀਂ ਜਾਂਦੇ। ਕੱਲ੍ਹ ਸਾਡੇ ਜਿਹੜੇ ਆਰਮੀ ਚੀਫ ਸਾਹਿਬ ਸਨ ਉਹ ਮੈਦਾਨੇ ਜੰਗ ਵਾਲੀ, ਜੰਗ ਲੜਨ ਵਾਲੀ ਜਿਹੜੀ ਫੌਜੀ ਜਿਸ ਵੇਲੇ ਕੰਬੈਟ ਵਾਲਾ ਯੂਨੀਫਾਰਮ ਪਾਉਂਦੇ ਨੇ ਨਾ, ਉਹ ਯੂਨੀਫਾਰਮ ਪਾ ਕੇ ਉਹ ਬੈਠੇ ਸਨ। ਅੱਛਾ, ਉੱਥੋਂ ਮੈਨੂੰ ਚੇਤੇ ਆਇਆ ਕਿ ਚਲੋ ਅਸੀਂ ਫਿਰ ਇੱਕ ਨਵਾਂ ਆਰਮੀ ਚੀਫ ਵੀ ਘੱਲਿਆ ਹੈ ਜਿਹੜਾ ਫੀਲਡ ਮਾਰਸ਼ਲ ਹੈ। ਲੇਕਿਨ ਇਸ ਤੋਂ ਪਹਿਲਾਂ ਉਹ ਸ਼ੁਕਰੀਆ ਰਾਹੀਲ ਸ਼ਰੀਫ ਸਾਹਿਬ ਵੀ ਅਸੀਂ ਘੱਲੇ ਸਨ। ਉਹ ਵੀ ਮੇਰਾ ਮਤਲਬ ਇੰਝ ਹੀ ਨਹੀਂ ਜਿਵੇਂ ਮਿਜ਼ਾਈਲ ਵੱਜਦਾ ਜਾ ਕੇ ਕਿਤੇ, ਉਹ ਵੀ ਅਸੀਂ ਘੱਲੇ ਸਨ ਉੱਥੇ। ਲੇਕਿਨ ਉਹ ਕਦੀ ਮੁੜੇ ਨਹੀਂ, ਕੋਈ ਨਜ਼ਰ ਨਹੀਂ ਆਏ। ਪਹਿਲਾਂ ਉਮਰਾ ਸ਼ੁਮਰਾ ਕਰਦੇ ਕਿਤੇ ਨਾ ਕਿਤੇ ਨਜ਼ਰ ਆਉਂਦੇ ਹੁੰਦੇ ਸਨ। ਚੇਤੇ ਕਰੋ, ਪਹਿਲਾਂ ਯਾਦ ਹੋਏਗਾ ਤੁਹਾਨੂੰ ਕਿ ਉਹ ਤਕਰੀਬਨ ਹਰ ਰਮਜ਼ਾਨ ਦੇ ਵਿੱਚ ਨਾ ਉਮਰਾ ਕਰਦੇ ਹੋਏ ਸਾਨੂੰ ਨਜ਼ਰ ਆਉਂਦੇ ਹੁੰਦੇ ਸਨ ਸਾਊਦੀ ਅਰਬ। ਅਤੇ ਪਤਾ ਲੱਗਦਾ ਸੀ ਕਿ ਬਈ ਉਹ ਉੱਥੇ ਹੈ ਨੇ, ਔਰ ਉੱਥੇ ਪਤਾ ਲੱਗਾ ਸੀ ਕਿ ਉਮਤ ਮੁਸਲਮਾਨ ਦੀ ਜਿਹੜੀ ਫੌਜ ਹੈ ਉਹਦੇ ਉਹ ਕਮਾਂਡਰ ਨੇ, ਕਮਾਂਡਰ ਇਨ ਚੀਫ ਨੇ ਜਾਂ ਉਹਦੇ ਉਹ ਕਮਾਂਡਰ ਨੇ। ਅੱਛਾ, ਹੁਣ ਇਸ ਵੇਲੇ ਜੋ ਕੰਮ ਚੱਲਣ ਡਿਆ ਸਾਰਾ ਖਿੱਤੇ ਦੇ ਵਿੱਚ, ਉਹਨਾਂ ਦੀ ਲੋੜ ਹੈ, ਜ਼ਾਹਿਰ ਹੈ। ਹੁਣ ਉਹਨਾਂ ਨੂੰ ਲੱਭਣ ਦੀ ਬਜਾਏ ਫਿਰ ਅਸੀਂ ਆਪਣਾ ਨਵਾਂ ਆਰਮੀ ਚੀਫ ਘੱਲ ਦਿੱਤਾ ਉੱਥੇ। ਫਿਰ ਮਤਲਬ ਗਏ ਤਾਂ ਆਪੇ ਹੀ ਨੇ, ਮੈਂ ਮੁਹਾਵਰਤਨ ਕਹਿਣ ਡਿਆ ਵੀ ਨਵਾਂ ਆਰਮੀ ਚੀਫ ਫਿਰ ਜਾ ਕੇ ਉੱਥੇ ਕੰਬੈਟ ਯੂਨੀਫਾਰਮ ਪਾ ਕੇ ਬਹਿ ਗਿਆ ਸਾਡੇ ਵਾਲਾ। ਹੁਣ ਜਿਹੜੇ ਟਾਊਟ ਸ਼ਾਊਟ ਨੇ ਉਹ ਰਾਵੀ ਸ਼ਾਵੀ ਵਰਗੇ, ਉਹ ਕਹਿੰਦੇ ਨੇ ਜੀ ਕੰਬੈਟ ਯੂਨੀਫਾਰਮ ਜਿਹੜੀ ਪਾਈ ਹੈ ਨਾ, ਇਹਦੇ 'ਤੇ ਗੌਰ ਕਰੋ ਥੋੜ੍ਹੀ ਜਿਹੀ। ਇਸ ਵੇਲੇ ਜੰਗ ਦੇ ਦਿਨਾਂ ਦੇ ਵਿੱਚ ਇਹਦੇ 'ਤੇ ਗੌਰ ਕਰੋ। ਅਤੇ ਉਸ ਤੋਂ ਪਹਿਲਾਂ ਇਹਨਾਂ ਨੇ ਜਿਹੜਾ ਮਾਲ ਪਾਣੀ ਉਹਨਾਂ ਕੋਲ ਮੰਗਿਆ, $5,000 ਇਹਨਾਂ ਨੇ ਮੰਗਿਆ ਉਹਨਾਂ ਦੇ ਕੋਲੋਂ ਤੇਲ ਵਾਸਤੇ, ਅਤੇ 5,000 ਆਖਿਆ ਵੀ ਅਸੀਂ ਆਪਣੇ ਅਕਾਊਂਟ 'ਚ ਰੱਖ ਕੇ ਅਤੇ ਜ਼ਰਾ ਥੋੜ੍ਹਾ ਜਿਹਾ ਲੰਮਾ ਜਿਹਾ, ਜਿਵੇਂ ਮੇਰਾ ਉਹਦਾ ਮਾੜਾ ਬੰਦਾ ਜਿਹੜਾ ਉਹ ਤੁਹਾਨੂੰ ਪਤਾ ਹੈ ਕਿ ਉਹ ਕੱਚੀ ਲੱਸੀ ਬਣਾ ਲੈਂਦਾ ਨਾ ਦੁੱਧ ਦੇ ਵਿੱਚ ਪਾ ਕੇ, ਲੰਮਾ ਪਾਣੀ ਪਾ ਕੇ। ਇਹ ਉਹੋ ਜਿਹਾ ਕੰਮ ਕਰਨਾ ਚਾਹ ਰਹੇ ਨੇ ਵੀ ਸਾਨੂੰ 5 ਹੀ ਦੇ ਦਿਓ ਭਾਵੇਂ, ਲੇਕਿਨ ਸਾਡੇ ਕੋਲੋਂ 10 ਸਾਲ ਵਾਪਸ ਨਾ ਮੰਗਿਓ, ਲੰਮਾ ਸਾਰਾ ਕਰਕੇ ਕਰਜ਼ਾ ਦਿਓ ਸਾਨੂੰ। ਉਹ ਹੁਣ ਉਹਨਾਂ ਨੇ ਦੇਣਾ ਜਾਂ ਨਹੀਂ ਦੇਣਾ ਉਹ ਤਾਂ ਬਾਅਦ ਦੀ ਗੱਲ ਹੈ। ਇਹ ਵਰਦੀ ਪਾ ਕੇ ਜਾ ਕੇ ਬਹਿ ਗਏ ਨੇ ਵੀ ਅਸੀਂ ਲੜਨ ਨੂੰ ਤਿਆਰ ਹਾਂ। ਹੁਣ ਵੇਖੋ ਦੂਜੇ ਪਾਸੇ ਤੇਲ ਜਿਹੜਾ ਉਹ ਫਿਰ $100 ਨੂੰ ਟੱਚ ਕਰ ਗਿਆ, ਉਹ ਤਾਂ ਨਿਕਲ ਗਿਆ।
ਤੀਜੇ ਪਾਸੇ ਈਰਾਨ ਜਿਹੜਾ ਉਹਨਾਂ ਦੇ ਹੱਥ ਜਿਹੜਾ ਨਾ ਉਹ ਬਟੇਰਾ ਆ ਗਿਆ, ਬਲਕਿ ਪੈਰ ਥੱਲੇ ਬਟੇਰਾ ਆ ਗਿਆ। ਮੈਂ ਇਹ ਕਹਾਂਗਾ ਬਟੇਰਾ ਕਿਵੇਂ ਆ ਗਿਆ, ਉਹਨਾਂ ਨੂੰ ਇਹ ਸਮਝ ਆ ਗਈ ਕਿ ਜਿਹੜੇ ਜਿਸ ਤਰ੍ਹਾਂ ਹੁਣ ਅਸੀਂ ਦੁਬਈ ਦੀ ਅਗਰ ਮਿਸਾਲ ਲੈ ਲਈਏ, ਹੁਣ ਵੈਸੇ ਤਾਂ ਤੁਹਾਨੂੰ ਸਾਰਿਆਂ ਨੂੰ ਅੰਡਰਸਟੈਂਡਿੰਗ ਇਹੀ ਹੈ ਕਿ ਜਿਹੜੇ ਸਾਡੇ ਖਲੀਜੀ ਮਮਾਲਕ ਨੇ ਉਹਨਾਂ ਕੋਲ ਤੇਲ ਦੀ ਬੜੀ ਦੌਲਤ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਬੜੇ ਸਾਰੇ ਮੁਲਕਾਂ ਕੋਲ ਤੇਲ ਦੀ ਬੜੀ ਦੌਲਤ ਹੈ, ਲੇਕਿਨ ਅਗਰ ਅਸੀਂ UAE ਦੀ ਗੱਲ ਕਰੀਏ ਨਾ, ਉਹਦੀਆਂ 7 ਰਿਆਸਤਾਂ ਨੇ, ਉਹਦੇ ਵਿੱਚ ਜਿਹੜਾ ਦੁਬਈ ਹੈ ਨਾ ਉਹ ਆਪਣਾ ਤੇਲ ਸ਼ੇਲ ਵੇਚ ਬੈਠਾ, ਜਿੰਨਾ ਕੁ ਹੈ ਸੀ ਉਹਦੇ ਕੋਲ, ਥੋੜ੍ਹਾ ਹੀ ਤੇਲ ਸੀ ਉਹਦੇ ਕੋਲ, ਅਤੇ ਉਹ ਵੇਚ ਬੈਠਾ। ਹੁਣ ਉੱਥੇ ਕੋਈ ਤੇਲ ਨਹੀਂ ਹੈ। ਅਬੂ ਧਾਬੀ ਜਿਹੜੀ ਉਹਦੀ ਦੂਜੀ ਰਿਆਸਤ ਹੈ, ਅਤੇ ਉਹ ਉਹਨਾਂ ਦਾ ਦਾਰੁਲ ਖਿਲਾਫਾ ਵੀ ਹੈ ਅਬੂ ਧਾਬੀ ਜਿਹੜਾ, ਉਹਦੇ ਵਿੱਚ ਉਹਨਾਂ ਕੋਲ ਤੇਲ ਹੈ, ਔਰ ਸਭ ਤੋਂ ਜ਼ਿਆਦਾ ਤੇਲ ਮੇਰਾ ਖਿਆਲ ਉਹਨਾਂ ਦੇ ਕੋਲ ਹੀ ਹੈ। ਬਾਕੀਆਂ ਕੋਲ ਕੋਈ ਮਾੜਾ ਚੰਗਾ, ਲੇਕਿਨ ਮੇਰਾ ਖਿਆਲ ਸ਼ਾਰਜਾ, ਦੁਬਈ, ਇਹਨਾਂ ਕੋਲ ਤੇਲ ਜ਼ਰਾ ਘੱਟ ਹੈ, ਜਿੰਨੀ ਕੁ ਮੇਰੀ ਅੰਡਰਸਟੈਂਡਿੰਗ। ਦੁਬਈ ਦੇ ਕੋਲ ਤਾਂ ਬਿਲਕੁਲ ਨਹੀਂ, ਮੁੱਕ ਗਿਆ ਹੋਇਆ। ਹੁਣ ਜਿਹੜੀ ਦੁਬਈ ਦੀ ਮਤਲਬ ਤਕਰੀਬਨ ਮੁੱਕ ਗਿਆ ਕਹਿ ਲਓ, ਜਾਂ ਜਿਹੜਾ ਕੋਈ ਥੋੜ੍ਹਾ ਬਹੁਤ ਹੋਏਗਾ 2-4 ਪੀਪੇ, ਉਹ ਮੇਰਾ ਮਤਲਬ ਹੋਰ ਸਾਲ 2 ਸਾਲ ਦੇ ਵਿੱਚ ਮੁੱਕ ਜਾਏਗਾ। ਉਹਨਾਂ ਦੀ ਹੁਣ ਇਸ ਵੇਲੇ 2% ਜਿਹੜੀ ਆਮਦਨ ਹੈ ਨਾ ਉਹ ਤੇਲ ਤੋਂ ਹੈ, 12% ਟੂਰਿਜ਼ਮ ਤੋਂ ਹੈ। ਐਡੇ ਸਾਡੇ ਸੱਜਣ ਉੱਥੇ ਜਾਂਦੇ ਨੇ, ਜਾ ਕੇ ਰਹਿੰਦੇ ਨੇ, ਮੇਰਾ ਮਤਲਬ ਹੈ ਕਿ ਬੱਕਰੇ ਸ਼ੱਕਰੇ ਪਾੜਦੇ ਨੇ ਉੱਥੇ ਜਾ ਕੇ, ਅਤੇ ਸ਼ਾਪਿੰਗ ਵਗੈਰਾ ਕਰਦੇ ਨੇ, ਮਾਲ ਸ਼ਾਲ ਉਹਨਾਂ ਦੇ ਜਾਂਦੇ ਨੇ, ਅਤੇ 12% ਟੂਰਿਜ਼ਮ ਤੋਂ ਹੈ, ਅਤੇ 12% ਉਹਨਾਂ ਦੀ ਜਿਹੜੀ ਹੈ ਉਹ ਫਾਈਨੈਂਸ਼ੀਅਲ, ਉੱਥੇ ਜਿਹੜੇ ਬੈਂਕ ਸ਼ੈਂਕ ਨੇ ਉਹ ਉਹਨਾਂ ਨੂੰ ਕਮਾਈ ਕਰਕੇ ਦਿੰਦੇ ਨੇ, ਅਤੇ 28% ਉਹਨਾਂ ਦਾ ਟਰੇਡ ਜਿਹੜਾ ਉਹਨਾਂ, ਕਿਉਂਕਿ ਉਹ ਐਸੀ ਜਗ੍ਹਾ ਦੇ ਉੱਤੇ ਵਾਕਿਆ ਨੇ ਕਿ ਉੱਥੋਂ ਟਰੇਡ ਵੀ ਹੁੰਦਾ ਬੜਾ ਸਾਰਾ, ਜਾਂ ਲੋਕਾਂ ਨੇ ਉੱਥੇ ਦਫ਼ਤਰ ਬਣਾਏ ਨੇ, ਕਿਉਂਕਿ ਉੱਥੇ ਟੈਕਸ ਜ਼ਰਾ ਘੱਟ ਹੈ ਅਤੇ ਉੱਥੋਂ ਟਰੇਡ ਹੁੰਦਾ, ਇਸ ਲਈ 12% ਉੱਥੇ। ਅਤੇ ਤੇਲ ਦਾ ਪੈਸਾ ਉਹਨਾਂ ਕੋਲ ਕੋਈ ਨਹੀਂ। ਅਤੇ ਅਸਲ ਉਹਨਾਂ ਨੇ ਉਹ ਜਿਹੜੀ ਜੰਨਤ ਬਣਾਈ ਸੀ ਦੁਬਈ ਨੂੰ, ਆਪਣੇ ਘਰ ਨੂੰ, ਜਿਵੇਂ ਹਰ ਬੰਦਾ ਜੰਨਤ ਬਣਾਉਣਾ ਚਾਹੁੰਦਾ, ਉਹਨਾਂ ਬਣਾਈ ਸੀ ਕਿ ਉੱਥੇ ਲੋਕਾਂ ਦਾ ਇਤਮਾਦ ਹੋਵੇ, ਸਕੂਨ ਹੋਵੇ, ਅਤੇ ਉੱਥੇ ਲੋਕ ਇਨਵੈਸਟ ਕਰਨ। ਉਹ ਹੁਣ ਈਰਾਨ ਨੂੰ ਸਮਝ ਆ ਗਈ ਹੈ ਕਿ ਈਰਾਨ ਨੇ ਇੱਕ ਤਾਂ ਉਹ ਰਾਹ ਜਿਹੜਾ ਦਰਿਆ ਸਮੁੰਦਰ ਦੇ ਵਿੱਚ ਆਬਨਾਏ ਹਰਮਜ਼ ਜਿਹਨੂੰ ਕਹਿੰਦੇ ਨੇ, ਉਹ ਬੰਦ ਕਰ ਛੱਡਿਆ ਉਹਨਾਂ ਨੇ। ਦੂਸਰਾ, ਈਰਾਨ ਨੂੰ ਇਹ ਸਮਝ ਆ ਗਈ ਹੈ ਕਿ ਮਾੜਾ ਚੰਗਾ 1, 2, 4 ਮਿਜ਼ਾਈਲ ਜਿਹੜੇ ਉਹ ਛੱਡੀ ਰੱਖੋ, ਉਹ ਜਾ ਕੇ ਵੱਜਦੇ ਰਹਿਣ, ਅਤੇ ਉੱਥੇ ਪਬਲਿਕ ਜਿਹੜੀ ਉਹ ਆਪੇ ਉੱਥੋਂ ਭੱਜੀ ਰਹੇਗੀ, ਉੱਥੇ ਨਹੀਂ ਟਿਕਦੀ। ਹਾਲਾਂਕਿ ਅਗਰ ਵੇਖੋ ਤਾਂ ਕੋਈ ਇਹੋ ਜਿਹਾ ਹਮਲਾ ਨਹੀਂ ਹੋਇਆ ਅਜੇ ਤੱਕ ਦੁਬਈ, ਮੈਂ ਨਹੀਂ ਆਂਦਾ ਹੋਵੇ, ਅੱਲਾ ਨਾ ਕਰੇ ਕਿਸੇ 'ਤੇ ਵੀ ਇਹੋ ਜਿਹਾ ਹਮਲਾ ਹੋਵੇ। ਈਰਾਨ 'ਤੇ ਵੀ ਨਹੀਂ ਹੋਣਾ ਚਾਹੀਦਾ, ਇਹਨਾਂ 'ਤੇ ਵੀ ਨਹੀਂ ਹੋਣਾ ਚਾਹੀਦਾ, ਸਾਡੇ ਮੁਸਲਮਾਨ ਭਰਾ ਨੇ ਸਾਰੇ, ਅਤੇ ਈਰਾਨ ਨਾਲ ਵੀ ਜਿਹੜਾ ਹੋ ਰਿਹਾ ਬੜਾ ਜ਼ੁਲਮ ਹੋ ਰਿਹਾ ਤੁਹਾਡੇ ਸਾਹਮਣੇ। ਲੇਕਿਨ ਕਹਿਣ ਦਾ ਮਤਲਬ ਮੇਰਾ ਇਹ ਹੈ ਕਿ ਹਜੇ ਤੱਕ ਤੁਸੀਂ ਵੇਖੋ, ਮੈਂ ਪਹਿਲੇ ਵੀ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਇਸ ਤਰ੍ਹਾਂ ਦਾ ਕੋਈ ਹਮਲਾ ਹੋਵੇ, ਲੇਕਿਨ ਦੱਸਣ ਵਾਸਤੇ ਕਿ ਕੋਈ ਇਹੋ ਜਿਹਾ ਹਮਲਾ ਨਹੀਂ ਹੋਇਆ ਵੀ ਕਿਤੇ ਕੋਈ 20 ਬੰਦੇ ਮਰ ਗਏ, 10 ਬੰਦੇ ਮਰ ਗਏ, 30 ਬੰਦੇ ਮਰ ਗਏ, 50 ਬੰਦੇ ਮਰ ਗਏ, ਇਹੋ ਜਿਹੀ ਗੱਲ ਨਹੀਂ ਹੋਈ। ਉਹ ਕੋਈ ਮੇਰਾ ਖਿਆਲ 1 ਜਾਂ 2 ਅਜੇ ਤੱਕ ਜਿਹੜੀਆਂ ਨੇ ਉਹ ਸ਼ਹਾਦਤਾਂ ਹੋਈਆਂ ਨੇ, ਉਹ ਵੀ ਇੱਕ ਪਾਕਿਸਤਾਨੀ ਸੀ ਅਤੇ ਇੱਕ ਅੱਧਾ ਕੋਈ ਹੋਰ ਮੇਰਾ ਖਿਆਲ, ਜਿਹਨੂੰ ਵੀ ਉੱਤੋਂ ਆਉਂਦੇ ਨੇ ਕਿ ਉਹ ਜਿਹੜਾ ਵੀ ਉਹ ਉਸ ਉੱਤੋਂ ਜਿਸ ਵੇਲੇ ਮਿਜ਼ਾਈਲ ਤਬਾਹ ਕਰ ਦਿੱਤਾ, ਅਤੇ ਉਹਦਾ ਜਿਹੜਾ ਬਚਿਆ ਕੁਚਿਆ ਹਿੱਸਾ ਉਹ ਆ ਕੇ ਵੱਜਿਆ, ਅਤੇ ਉਹਦੇ ਨਾਲ ਵਫਾਤ ਹੋਈ ਕਿਸੇ ਬੰਦੇ ਦੀ। ਬਾਕੀ ਕੋਈ ਉੱਥੇ ਮਾਮਲਾ ਨਹੀਂ ਹੋਇਆ। ਲੇਕਿਨ ਵੇਖੋ, ਲੱਖਾਂ ਬੰਦਾ ਛੱਡ ਕੇ ਭੱਜ ਭੁੱਜ ਗਿਆ। ਸਮਝਦੇ ਹੋ ਨਾ, ਜਿਹੜਾ ਬਾਗ ਸਜਾਇਆ ਸੀ ਅਤੇ ਅਸਾਂ ਚਿੜੀਆਂ ਦਾ ਚੰਬਾ ਉੱਡ ਜਾਣਾ, ਉਹ ਉਹਨਾਂ ਨੇ ਉੱਡ ਗਏ ਜਨਾਬ ਉੱਥੋਂ ਸਾਰੇ ਦੇ ਸਾਰੇ ਇਨਵੈਸਟਰ ਜਿਹੜੇ ਆਏ ਸਨ ਸਾਰੇ। ਉਹ ਹੁਣ ਮੈਨੂੰ ਜਦੋਂ ਤੱਕ ਜੰਗ ਰੁਕਦੀ ਨਹੀਂ, ਜੰਗ ਵੀ ਇਹੋ ਜਿਹੀ ਨਹੀਂ ਰੁਕਦੀ ਕਿ ਬਸ ਐਵੇਂ ਹੀ ਮਾੜਾ ਚੰਗਾ ਉਹਨਾਂ ਦੇ ਨਾਲ ਮਾਮਲਾ ਹੋ ਗਿਆ ਤਾਂ ਉਹ ਵਾਪਸ ਆ ਜਾਣਗੇ, ਉਹਨਾਂ ਵਾਸਤੇ ਦੁਬਈ ਵਾਸਤੇ ਕੰਮ ਮੁਸ਼ਕਿਲ ਹੋ ਗਿਆ। ਔਰ ਈਰਾਨ ਨੂੰ ਇਹ ਰਾਹ ਲੱਭ ਗਿਆ ਕਿ ਬਹੁਤੇ ਹਮਲੇ ਨਾ ਕਰੋ, ਬਸ ਨਿੱਕੇ ਨਿੱਕੇ ਡਰੋਨ ਅਤੇ ਮਿਜ਼ਾਈਲ ਛੱਡੀ ਰੱਖੋ, ਅਤੇ ਇੱਥੇ ਅਫਰਾ ਤਫਰੀ ਲਾਈ ਰੱਖੋ, ਤੇਲ ਦੀ ਕੀਮਤ ਉੱਤੇ ਰੱਖੋ, ਇਹ ਆਪੇ ਹੀ ਸਾਰੇ ਕਹਿਣਗੇ ਬਈ ਜੰਗ ਬੰਦ ਕਰੋ, ਇਸ ਤਰ੍ਹਾਂ ਕੰਮ ਨਹੀਂ ਚੱਲਦਾ। ਇਹ ਹੁਣ ਤੁਸੀਂ ਵੇਖਣਾ ਵੀ ਇਹ ਜਿਹੜੇ ਮੁਲਕ ਨੇ ਨਾ ਸੱਜੇ ਖੱਬੇ, ਇਹ ਮੇਰਾ ਖਿਆਲ ਈਰਾਨ ਦੇ ਵਿੱਚ ਵੀ ਪੰਜਾਬ ਪੁਲਿਸ ਦੀ ਰੂਹ ਆ ਗਈ। ਮੈਂ ਇੱਕ ਅਜ਼ਰਾ ਤਫੰਨਨ ਕਹਿ ਰਿਹਾ, ਜਿਵੇਂ ਪੰਜਾਬ ਪੁਲਿਸ ਨੂੰ ਵੀ ਬੰਦਾ ਨਾ ਲੱਭੇ ਜਿਹੜਾ ਅਸਲ ਬੰਦਾ ਹੋਵੇ ਮੁਜਰਮ, ਤਾਂ ਉਹ ਕਦੀ ਉਹਦੇ ਚਾਚੇ ਦੇ ਪੁੱਤ ਨੂੰ ਫੜ ਲੈਂਦੇ ਨੇ, ਕਦੀ ਤਾਏ ਦੇ ਪੁੱਤ ਨੂੰ ਫੜ ਲੈਂਦੇ ਨੇ, ਕਦੀ ਕਿਸੇ ਹੋਰ ਨੂੰ ਫੜ ਲੈਂਦੇ ਨੇ। ਅਤੇ ਉਹੀ ਕੰਮ ਈਰਾਨ ਨੇ ਵੀ ਕੀਤਾ ਵੀ ਉਹ ਹੁਣ ਇਸਰਾਈਲ ਅਮਰੀਕਾ ਤੱਕ ਉਹਦੇ ਅਗਰ ਮਿਜ਼ਾਈਲ ਨਹੀਂ ਪਹੁੰਚਦੇ ਤਾਂ ਇਹਨਾਂ ਨੂੰ ਠੋਕੀ ਆਉਂਦਾ, ਅਤੇ ਉਹ ਇਹਨਾਂ ਨੂੰ ਆਉਂਦਾ ਵੀ ਜਾ ਕੇ ਤੁਸੀਂ ਉੱਥੇ ਪੈਗਾਮ ਦਿਓ ਅਤੇ ਜੰਗ ਜਿਹੜੀ ਆਪੇ ਬੰਦ ਹੋ ਜਾਏਗੀ, ਉਧਰ ਦੱਸੋ। ਇਸ ਲਈ ਈਰਾਨ ਨੇ ਆਪਣਾ ਕੰਮ ਜਿਹੜਾ ਉਹ ਚੰਗਾ ਸਿੱਧਾ ਕੀਤਾ। ਪਰ ਇਹ ਜਿਹੜੀ ਪਹਿਲੀ ਖਬਰ ਜਿਹੜੀ ਮੈਂ ਦੇਣੀ ਸੀ ਉਹਦੇ ਵੱਲ ਆ ਜਾਈਏ। ਉਹ ਖਬਰ ਇਹ ਹੈ ਕਿ ਵਫਾਕੀ ਹਕੂਮਤ ਨੇ ਤੁਹਾਨੂੰ ਸਾਰਿਆਂ ਨੂੰ ਤੇਲ ਦੀ ਵਧਣ ਵਾਲੀ ਕੀਮਤ ਦੀ ਵਜ੍ਹਾ ਤੋਂ ਦੱਸਿਆ ਵੀ ਕਫਾਇਤਸ਼ਾਰੀ ਕਰਨੀ। ਆਪ ਉਹਨਾਂ ਨੇ ਜਿਹੜੀ ਆਈਨੀ ਅਦਾਲਤ ਸੁਪਰੀਮ ਕੋਰਟ ਦੇ ਉੱਤੇ ਜਿਹੜੀ ਬਣਾਈ ਹੈ, ਸਾਰੀ ਜਿਹੜੀ ਉਹ ਝੂਠ ਅਦਾਲਤ ਜਿਹੜੀ ਬਣਾ ਕੇ ਤੇ ਉੱਥੇ ਜੱਜ ਸ਼ੱਜ ਲਾਏ ਨੇ, ਉਹਨਾਂ ਵਾਸਤੇ 7 ਨਵੀਆਂ BMW ਅਤੇ ਮਰਸੀਡੀਜ਼ ਗੱਡੀਆਂ ਜਿਹੜੀਆਂ ਨੇ ਉਹ ਮੰਗਵਾਈਆਂ ਨੇ ਜੀ। ਇਹ ਹੁਣ 40 ਕਰੋੜ ਰੁਪਈਆ, ਇਹਦੇ ਵਿੱਚ ਟੈਕਸ ਵੈਕਸ ਦੇ ਪੈਸੇ ਨਹੀਂ ਹੈ, ਕੋਈ ਵੈਸੇ ਤਾਂ ਅਰਬਾਂ ਰੁਪਈਆਂ 'ਚ ਕੰਮ ਬਣਨਾ ਹੈ, ਲੇਕਿਨ 40 ਕਰੋੜ ਰੁਪਈਆ ਜਿਹੜਾ ਇਹ ਪਹਿਲੇ ਹਿੱਸੇ 'ਚ ਜਾਂ ਪਹਿਲੇ ਮਰਹਲੇ 'ਚ ਖਰਚ ਕੀਤਾ। ਅਤੇ ਇਹ ਜ਼ਾਹਿਦ ਗਸ਼ਕੋਰੀ ਸਾਹਿਬ ਦੀ ਸਟੋਰੀ ਹੈ। ਉਹ ਕਹਿੰਦੇ ਨੇ ਕਿ ਹਜੇ ਇਹਦੇ ਵਿੱਚ ਬਾਕੀ ਸਾਰੇ ਰਜਿਸਟ੍ਰੇਸ਼ਨ ਟੈਕਸ ਚੈਕਸ ਉਹ ਸਾਰੇ ਮਾਮਲਾਤ ਬਾਅਦ 'ਚ ਹੋਣਗੇ। ਫਿਲਹਾਲ 40 ਕਰੋੜ ਰੁਪਈਆ ਜਿਹੜਾ ਉਹ ਖਰਚ ਹੋ ਗਿਆ ਹੁਣ ਤੱਕ ਇਹਨਾਂ ਗੱਡੀਆਂ ਨੂੰ ਲਿਆਉਣ ਦਾ। ਇਹ ਜਨਾਬ ਜੱਜਾਂ ਨੇ ਜਿਹੜਾ ਉਹ ਇਹਨਾਂ ਗੱਡੀਆਂ 'ਚ ਬਹਿ ਕੇ ਇਨਸਾਫ ਦੇਣਾ, ਇਸ ਤੋਂ ਥੱਲੇ ਇਨਸਾਫ ਹੋ ਨਹੀਂ ਸਕਦਾ।
ਤੇ ਤੁਹਾਨੂੰ ਕੀ ਆਂਦੇ ਨੇ? ਤੁਹਾਨੂੰ ਆਂਦੇ ਨੇ ਕਿ ਮੇਰਾ ਮਤਲਬ ਤੁਸੀਂ 2000 ਦਾ ਚਲਾਨ ਜਮ੍ਹਾਂ ਕਰਾਓ ਨਾ। ਉਹ ਜਿਹੜੀ ਟ੍ਰੈਫਿਕ ਪੁਲਿਸ ਹੈ ਉਹਨਾਂ ਨੂੰ ਆਖਿਆ ਵੀ ਆਪਣੀ ਖਾ ਕੇ ਆਓ ਤੇ ਸਾਡੀ ਲੈ ਕੇ ਆਓ। ਮਤਲਬ ਆਵਾਮ ਨੂੰ ਇੰਨੇ ਕੁ ਚਲਾਨ ਕਰੋ ਕਿ ਆਪਣੀ ਵਰਦੀ ਦੇ ਪੈਸੇ ਵੀ ਉੱਥੋਂ ਹੀ ਪੂਰੇ ਕਰੋ, ਆਪਣੇ ਦੂਜੇ ਪੈਸੇ ਵੀ ਉੱਥੋਂ ਹੀ ਪੂਰੇ ਕਰੋ। ਤੇ ਇੱਕ ਪਾਸੇ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਹੈ ਕਿ ਇਹ ਕੰਮ ਹੋਇਆ, ਦੂਜੇ ਪਾਸੇ ਲੈਫਟੀਨੈਂਟ ਜਨਰਲ ਹੁਣ ਤੇ ਮੇਰੇ ਖਿਆਲ ਰਿਟਾਇਰਡ ਨੇ, ਮੁਨੀਰ ਅਫਸਰ ਸਾਹਿਬ, ਜਿਨ੍ਹਾਂ ਨੂੰ ਨਾਦਰਾ ਦੇ ਉੱਤੇ ਲਾਇਆ, ਅਬਸ਼ਾ ਕਾਮਰਾਨ ਸਾਹਿਬਾ ਨੇ ਉਹਨਾਂ ਨੂੰ ਲਾਹੌਰ ਹਾਈ ਕੋਰਟ 'ਚ ਰਿਟ ਕਰਕੇ ਹਟਵਾਇਆ ਵੀ ਸੀ ਕਿ ਉਹਨਾਂ ਦੀ ਅਪਾਇੰਟਮੈਂਟ ਗਲਤ ਹੋਈ। ਫਿਰ ਉਹ ਕਾਜ਼ੀ ਲਾਨਤ ਸਾਹਿਬ ਨੇ ਉਹਨਾਂ ਨੂੰ ਦੁਬਾਰਾ ਲਾ ਦਿੱਤਾ ਸੀ। ਉਹਨਾਂ ਦੇ ਮਹਿਕਮੇ 'ਚ ਹੁਣ ਕਿਹੜਾ ਕੰਮ ਹੋਇਆ? 42 ਲੱਖ ਅਫਰਾਦ ਐਸੇ ਨੇ ਜਿਹੜੇ ਫੌਤ ਹੋ ਗਏ ਨੇ ਪਰ ਉਹਨਾਂ ਦੇ ਸ਼ਨਾਖਤੀ ਕਾਰਡ ਐਕਟਿਵ ਨੇ। ਕਰੋ ਹਾਂ ਗੱਲ, 42 ਲੱਖ ਇਹੋ ਜਿਹੇ ਮੁਰਦੇ ਸਾਹਮਣੇ ਆਏ ਨੇ। ਹੁਣ ਮੁਰਦੇ ਮੈਂ ਇਸ ਲਈ ਕਹਿ ਰਿਹਾ ਹਾਂ, ਫੌਤ ਹੋ ਚੁੱਕੇ ਨੇ ਔਰ ਉਹਨਾਂ ਦੀ ਵਫਾਤ ਦਾ ਅੰਦਰਾਜ ਵੀ ਨਾਦਰਾ 'ਚ ਹੋਇਆ ਹੈ, ਲੇਕਿਨ ਉਹਨਾਂ ਦੇ ਸ਼ਨਾਖਤੀ ਕਾਰਡਾਂ ਦੇ ਉੱਤੇ ਬੈਂਕ ਅਕਾਊਂਟ ਵੀ ਖੁੱਲ੍ਹ ਰਹੇ ਨੇ ਤੇ ਉਹਨਾਂ ਦੇ ਸ਼ਨਾਖਤੀ ਕਾਰਡਾਂ ਦੇ ਉੱਤੇ ਜਿਹੜੇ ਨੇ ਉਹ ਸਿਮਾਂ ਵੀ ਇਸ਼ੂ ਹੋ ਰਹੀਆਂ ਨੇ। ਮਤਲਬ ਉਹਨਾਂ ਦੇ ਸ਼ਨਾਖਤੀ ਕਾਰਡ ਨੰਬਰ ਐਕਟਿਵ ਨੇ, ਜੋ ਮਰਜ਼ੀ ਕਰਾ ਲਓ ਉਹਨਾਂ ਦੇ ਉੱਤੇ। ਇਹ ਪਰਫਾਰਮੈਂਸ ਜੇ ਜਨਾਬ ਨਾਦਰਾ ਦੀ, ਤੇ ਜ਼ਾਹਿਰ ਹੈ ਦੂਜੇ ਲਫ਼ਜ਼ਾਂ ਦੇ ਵਿੱਚ ਲੈਫਟੀਨੈਂਟ ਜਨਰਲ ਰਿਟਾਇਰਡ ਮੁਨੀਰ ਅਫਸਰ ਸਾਹਿਬ ਦੀ, ਇਹ ਜਰਨੈਲ ਸਾਹਿਬ ਦੀ ਪਰਫਾਰਮੈਂਸ ਤੁਸੀਂ ਆਪ ਚੈੱਕ ਕਰ ਲਓ। ਲੇਕਿਨ ਆਂਦੇ ਹੋਏ ਨੇ ਹੁਣ, ਉਹਨਾਂ ਨੇ ਪਹਿਲਾਂ ਜਰਨੈਲ ਬਣ ਕੇ ਮੇਰਾ ਮਤਲਬ ਉਹਨਾਂ ਨੇ ਮੁਲਕ ਦੀ ਖਿਦਮਤ ਕੀਤੀ ਤੇ ਮੁਲਕ ਨੇ ਉਹਨਾਂ ਦੀ ਉਲਟੀ ਖਿਦਮਤ ਕੀਤੀ। ਹੁਣ ਚੇਅਰਮੈਨ ਨਾਦਰਾ ਬਣ ਕੇ ਦੂਜੀ ਇਨਿੰਗ ਖੇਡ ਰਹੇ ਨੇ। ਜਦੋਂ ਇਹ ਪੂਰੀ ਹੋ ਗਈ ਤਾਂ ਫਿਰ ਕੋਈ ਤੀਜੀ ਵੀ ਖੇਡਣਗੇ। ਮਤਲਬ ਉਦੋਂ ਤੱਕ ਖੇਡਦੇ ਰਹਿੰਦੇ ਨੇ ਜਦੋਂ ਤੱਕ ਖੇਡਣ ਜੋਗੇ ਰਹਿ ਨਹੀਂ ਜਾਂਦੇ। ਉਦੋਂ ਤੱਕ ਸਾਡੇ ਜਰਨੈਲ ਜਿਹੜੇ ਨੇ ਉਹ ਖੇਡਦੇ ਰਹਿੰਦੇ ਨੇ। ਹੁਣ ਬਾਜਵਾ ਸਾਹਿਬ ਦਾ ਤੁਹਾਨੂੰ ਪਤਾ ਲੱਗ ਹੀ ਗਿਆ ਵੀ ਉਹ ਨਾ ਬੱਚਿਆਂ ਨੂੰ ਸਿਆਣਦੇ ਨੇ ਨਾ ਕਿਸੇ ਹੋਰ ਨੂੰ ਸਿਆਣਦੇ ਨੇ। ਅੱਗੇ ਚਲੋ ਜੀ, ਕਾਮਰਾਨ ਟਸੋਰੀ ਸਾਹਿਬ ਉਹ ਗਵਰਨਰ ਦੀ ਪੋਜੀਸ਼ਨ ਤੋਂ ਉਤਰੇ ਤੇ ਪਹਿਲਾ ਕੰਮ ਉਹਨਾਂ ਨੇ ਕੀ ਕੀਤਾ, ਇਹ ਜ਼ਰਾ ਵੀਡੀਓ 'ਚ ਵੇਖ ਲਓ। ਤੁਸੀਂ ਇਹ ਸਮਝਦੇ ਹੋਵੋਗੇ ਕਿ ਉਹਨਾਂ ਨੇ ਪਤਾ ਨਹੀਂ ਹਲੀਮ ਦੀ ਦੁਕਾਨ ਖੋਲ੍ਹਣ ਦੀ ਸ਼ੁਰੂ ਕਰ ਦਿੱਤੀ, ਕਿਉਂਕਿ ਨੁਸਰਤ ਜਾਵੇਦ ਸਾਹਿਬ ਨੇ ਕਿਹਾ ਹੈ ਕਿ ਹੋ ਸਕਦਾ ਉਹ ਆਪਣੀ ਹੁਣ ਹਲੀਮ ਬਣਾਉਣ ਦੀਆਂ ਬ੍ਰਾਂਚਾਂ ਖੋਲ੍ਹਣ, ਕਿਉਂਕਿ ਹਲੀਮ ਸਾਰਿਆਂ ਨੂੰ ਖਵਾਉਂਦੇ ਸਨ। ਉਹ ਜਿਹੜਾ ਵੀ ਕਰਾਚੀ ਜਾਂਦਾ ਸੀ ਉਹਨਾਂ ਨੂੰ ਉਹ ਬੁਲਾਉਂਦੇ ਸਨ ਤੇ ਉੱਥੇ ਗਵਰਨਰ ਹਾਊਸ 'ਚ ਹਲੀਮ ਖਵਾਉਂਦੇ ਸਨ। ਉਹ ਜਨਾਬ ਉਹਨਾਂ ਨੇ ਹਲੀਮ ਦੀਆਂ ਬ੍ਰਾਂਚਾਂ ਨਹੀਂ ਖੋਲ੍ਹੀਆਂ, ਉਹਨਾਂ ਨੇ ਮਾਲ ਪਾਣੀ ਇਕੱਠਾ ਕੀਤਾ, ਜੋ ਵੀ ਉਹਨਾਂ ਦੇ ਕੋਲ ਹੈ ਸੀ ਨਿੱਕ ਸੁੱਖ ਇਕੱਠਾ ਕਰਕੇ ਉਤਰਦਿਆਂ ਸਾਰੀ ਪਹਿਲਾ ਕੰਮ ਉਹਨਾਂ ਨੇ ਕੀਤਾ, ਕਰਾਚੀ ਏਅਰਪੋਰਟ ਗਏ ਤੇ ਉੱਥੋਂ ਫਲਾਈਟ ਫੜੀ ਤੇ ਮੁਲਕੋਂ ਨਿਕਲ ਗਏ। ਬੰਦਾ ਸਿਆਣਾ ਹੈ, ਉਹਨੂੰ ਪਤਾ ਹੈ ਵੀ ਇੱਥੇ ਮੈਨੂੰ ਕਿਸੇ ਨਾ ਕਿਸੇ ਨੇ ਖੀਰੇ ਤਰ੍ਹਾਂ ਛਿੱਲ ਦੇਣਾ ਤੇ ਮੈਂ ਇੱਥੋਂ ਨਿਕਲਾਂ ਭਾਈ। ਉਹਦੀ ਵਜ੍ਹਾ ਹੈ ਵੀ ਕਈਆਂ ਨੂੰ ਉਹਨਾਂ ਦੇ ਉੱਤੇ ਕਹਿਰ ਹੋਣਾ। ਇੱਕ ਤੇ ਸਿੰਧ ਤੁਹਾਨੂੰ ਪਤਾ ਜ਼ਰਦਾਰੀ ਸਾਹਿਬ ਦਾ ਇਸ ਵੇਲੇ, ਦੂਜਾ ਜਰਨੈਲਾਂ ਦਾ, ਤੀਜਾ MQM ਨੂੰ ਵੀ ਕੋਈ ਨਾ ਕੋਈ ਉਹਨਾਂ ਦੇ ਨਾਲ ਮੇਰਾ ਮਤਲਬ ਹੈ ਕਿ ਰੁੱਪੜ ਹੋਣਾ ਹੈ। ਉਹਨਾਂ ਕਿਹਾ ਵੀ ਬਜਾਏ ਜੋ ਇੱਥੇ ਮੈਂ ਕਿਸੇ ਕੋਲੋਂ ਘਸੁੰਨ ਖਾਵਾਂ ਔਰ ਉਹ ਪੈਣੇ ਹੀ ਪੈਣੇ ਨੇ, ਕੋਈ ਮੇਰੇ ਕੋਲੋਂ ਭੱਤਾ ਲਵੇ। ਹੁਣ ਪਹਿਲਾਂ ਤਾਂ ਤੁਹਾਨੂੰ ਯਾਦ ਹੈ ਨਾ, ਕਹਿੰਦੇ ਸਨ ਵੀ ਜਿਹੜਾ ਮੇਰਾ ਟਿਕਟੌਕ ਫਾਲੋ ਕਰੇ, YouTube ਫਾਲੋ ਕਰੇ, ਉਹਨੂੰ ਕੈਸ਼ ਪ੍ਰਾਈਜ਼। ਹੁਣ ਜਿਹਨਾਂ ਮੇਰਾ ਮਤਲਬ ਉਹ ਡੁੱਬੇ ਤੇ ਉਹ ਲੋਕ ਨਾ, ਗਵਰਨਰੀ ਇਹਨਾਂ ਦੀ ਨਹੀਂ ਗਈ, ਉਹਨਾਂ ਦੀ ਗਈ ਹੈ। ਜਿਨ੍ਹਾਂ ਨੇ ਪੈਸਿਆਂ ਦੇ ਚੱਕਰ 'ਚ ਇਹਨਾਂ ਨੂੰ ਫਾਲੋ ਕੀਤਾ ਤੇ ਇਹ ਹੁਣ ਭੱਜ ਭੁੱਜ ਗਏ ਨੇ ਮੁਲਕ 'ਚੋਂ, ਇਹਨਾਂ ਨੇ ਕਿੱਥੋਂ ਪੈਸੇ ਦੇਣੇ ਨੇ। ਉਹ ਬਹਰਹਾਲ ਜਨਾਬ ਗਵਰਨਰੀ ਮੁੱਕਦਿਆਂ ਹੀ 2-4 ਘੰਟੇ 'ਚ ਹੀ ਉਹਨਾਂ ਚੁੱਪ ਕਰਕੇ ਫਲਾਈਟ ਫੜੀ ਹੈ ਤੇ ਮੁਲਕ ਤੋਂ ਨਿਕਲ ਗਏ ਨੇ। ਇਹ ਜੇ ਸੂਰਤ ਹਾਲ ਇਸ ਤਰੀਕੇ ਨਾਲ ਜਿਹਦਾ ਕੰਮ ਮੁੱਕਦਾ ਜਾਣਾ ਜੇ ਨਾ ਇਸ ਸਾਰੇ ਸਿਸਟਮ 'ਚੋਂ, ਉਹਨੇ ਇੱਦਾਂ ਹੀ ਨਿਕਲਣਾ ਇੱਥੋਂ। ਅੱਜ ਦੀ ਮੇਰੀ ਗੱਲ ਯਾਦ ਰੱਖਣਾ, ਜਿੰਨੀ ਲੁੱਟਮਾਰ ਇਸ ਵੇਲੇ ਪਾਕਿਸਤਾਨ 'ਚ ਹੋ ਰਹੀ ਹੈ, ਤੁਹਾਨੂੰ ਹੁਣੇ ਮਰਸੀਡੀਜ਼ ਦੀ ਗੱਲ ਦੱਸੀ, ਦੂਸਰੇ ਪਾਸੇ ਅਜ਼ਮਾ ਬੁਖਾਰੀ ਸਾਹਿਬਾ ਨੇ ਬਹਿ ਕੇ 3200 ਪਲਾਟ ਜਿਹੜਾ ਉਹ ਵੰਡਣ ਦਾ ਫੈਸਲਾ ਕਰ ਲਿਆ। ਕਿੰਨਾ? 3200 ਪਲਾਟ ਪੰਜਾਬ ਗਵਰਨਮੈਂਟ ਜਿਹੜੀ ਹੈ ਉਹ ਆਂਦੀ ਅਸੀਂ ਸਾਫੀਆਂ ਨੂੰ ਦੇਣਾ। 2600 ਪਲਾਟ ਪਹਿਲਾਂ ਦਿੱਤਾ ਹੈ। ਇਹ 6000 ਪਲਾਟ ਜਿਹੜਾ ਹੈ ਇਹ ਕਮ ਅਜ਼ ਕਮ 15 ਤੋਂ 18 ਅਰਬ ਰੁਪਈਏ ਦਾ ਕਮ ਅਜ਼ ਕਮ ਪਲਾਟ ਹੈ। ਅਗਰ 50 ਲੱਖ ਦਾ ਵੀ ਲਾਓ ਤੇ 15 ਤੋਂ 18 ਅਰਬ। ਬਾਜੀ ਤੇ ਪੈਸੇ ਵੰਡਦੀ ਫਿਰਦੀ ਹੈ, ਤੁਹਾਨੂੰ ਪਤਾ। ਯਾਦ ਕਰੋ, ਬਾਜੀ ਨੇ 10 ਕਰਬ ਬਲੂਚਿਸਤਾਨ ਵੰਡ ਦਿੱਤਾ ਸੀ, ਇਹ ਹੁਣ 18 ਕਰਬ ਇੱਥੇ ਦੇ ਦਿੱਤਾ ਹੈ। ਕੋਈ 12-13 ਅਰਬ ਦਾ ਜਹਾਜ਼ ਲੈ ਲਿਆ। ਬਾਜੀ ਤੇ ਅਰਬਾਂ ਦੇ ਵਿੱਚ ਖੇਡਣ ਡਈ ਹੈ ਇਸ ਵੇਲੇ। ਮੈਂ ਉਹ ਦੂਸਰੇ ਅਰਬ ਦੀ ਗੱਲ ਨਹੀਂ ਕਰ ਰਿਹਾ ਕਿ ਪੁੱਠੇ ਪਾਸੇ ਗੱਲ ਨਾ ਲੈ ਜਾਇਆ ਕਰੋ, ਨਾਲ ਦੰਦ ਕੱਢਦੇ ਜੇ, ਨਾਲ ਮੈਨੂੰ ਫਸਾਓਗੇ ਫਿਰ ਮੇਰੇ ਖਿਲਾਫ ਔਰਤ ਕਾਰਡ ਨਿਕਲ ਆਏਗਾ। ਮੈਂ ਅਰਬਾਂ 'ਚ ਖੇਡਣਾ ਜਿੱਦਾਂ ਦੇ ਕਰੋੜਾਂ 'ਚ ਖੇਡਣਾ, ਲੱਖਾਂ 'ਚ ਖੇਡਣਾ, ਉਸ ਤਰ੍ਹਾਂ ਉਹ ਅਰਬਾਂ 'ਚ ਖੇਡਣ ਦੀ ਮੈਂ ਗੱਲ ਕਰਨ ਡਿਆ ਕਿ ਬਾਜੀ ਤੇ ਇਸ ਵੇਲੇ ਅਰਬਾਂ 'ਚ ਖੇਡਣ ਡਈ ਹੈ। ਜਿਹੜੇ ਪਾਸੇ ਨੂੰ ਬਾਜੀ ਜਾਂਦੀ ਹੈ ਮੇਰਾ ਮਤਲਬ ਉਡਾਈ ਜਾਂਦੀ ਹੈ। ਮੈਂ ਪਤੰਗ ਦੀ ਗੱਲ ਨਹੀਂ ਕਰਨ ਡਿਆ, ਅਰਬਾਂ ਰੁਪਈਆਂ ਦੀ ਗੱਲ ਕਰਨ ਡਿਆ ਜਿਹੜੇ ਬਾਜੀ ਆ। ਲੇਕਿਨ ਤੁਹਾਨੂੰ ਆਂਦੀ ਹੈ ਬਾਜੀ ਕਿ ਬਈ ਤੁਸੀਂ ਜਿਹੜਾ ਨਾ ਕਿਸੇ ਤਰੀਕੇ ਦੇ ਨਾਲ, ਮੇਰਾ ਮਤਲਬ ਹੈ ਕਿ ਉਹ ਘੁੱਟੋ ਵੱਟੀ ਰੋਟੀ ਖਾਧੀ ਹੋਣੀ ਤੁਸੀਂ ਲੱਸੀ ਨਾਲ, ਜੇ ਕਿਤੇ ਸਾਲਣ ਸੂਲਣ ਨਹੀਂ ਲੱਭਾ ਹੋਣਾ ਤੇ ਲੱਸੀ ਦੇ ਵਿੱਚ ਲੂਣ ਸ਼ੂਣ ਪਾ ਕੇ ਤੇ ਉਹ ਘੁੱਟੋ ਵੱਟੀ ਜਿਹੜਾ ਜਾਂ ਦੁੱਧ ਦੇ ਗਲਾਸ ਨਾਲ ਘੁੱਟੋ ਵੱਟੀ ਜਿਹੜੀ ਤੁਸੀਂ ਕੋਈ ਰੋਟੀ ਖਾਧੀ ਹੋਏਗੀ, ਉਹ ਬਾਜੀ ਤੁਹਾਨੂੰ ਆਂਦੀ ਕਿ ਬਸ ਤੁਸੀਂ ਘੁੱਟੋ ਵੱਟੀ ਖਾਓ ਤੇ ਮੈਂ ਜਿਹੜਾ ਨਾ ਉਹ ਮੇਰਾ ਕੰਮ ਜਿਹੜਾ ਸਿੱਧਾ ਰਹਿਣ ਦਿਓ। ਇੱਧਰ ਅਗਲੀ ਖਬਰ ਲੈ ਲਓ। ਪੰਜਾਬ ਦੀ ਜਿਹੜੀ ਟਰਾਂਸਪੋਰਟ ਦਾ ਸਿਸਟਮ ਹੈ ਉਹਦੇ ਵਿੱਚ ਇਸ ਵੇਲੇ ਸਾਲਾਨਾ 12 ਤੋਂ 14 ਅਰਬ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਸਿਰਫ ਲਾਹੌਰ ਦੇ ਵਿੱਚ 7 ਅਰਬ ਦਾ ਘਾਟਾ ਹੈ।
ਜਿਹੜੀਆਂ ਬੱਸਾਂ ਸ਼ੱਸਾਂ ਚੱਲ ਰਹੀਆਂ ਨੇ ਮੈਟਰੋ ਸ਼ੈਟਰੋ, ਉੱਥੇ 7 ਅਰਬ ਰੁਪਈਆ ਸਿਰਫ ਲਾਹੌਰ ਦੇ ਵਿੱਚ ਲਾਇਆ ਜਾ ਰਿਹਾ, ਉਹਦੀ ਸਬਸਿਡੀ ਦਿੱਤੀ ਜਾ ਰਹੀ ਹੈ। ਓਵਰਆਲ 12 ਅਰਬ ਦੀ ਸਬਸਿਡੀ ਜਿਹੜੀ ਹੈ ਪੂਰੇ ਪੰਜਾਬ 'ਚ ਹੈ, ਸਿਰਫ 7 ਅਰਬ ਦੀ ਇਕੱਲੇ ਲਾਹੌਰ ਦੇ ਵਿੱਚ ਹੈ। ਤੇ ਦੂਜੇ ਪਾਸੇ ਆਉਂਦੇ ਨੇ ਵੀ ਅਸੀਂ 3200 ਪਲਾਟ ਬਣਨਾ ਹੈ। ਮੈਂ ਤੁਹਾਨੂੰ ਦੱਸ ਦਿੱਤਾ ਹੈ ਵੀ ਇਹ ਕੋਈ 15 ਤੋਂ 18 ਅਰਬ ਦਾ ਜਿਹੜਾ ਸੌਦਾ ਹੈ ਇਹ ਜਨਾਬੇ ਵਾਲਾ ਸਿੱਧਾ ਕਰਕੇ ਅਗਲਿਆਂ ਨੇ ਤੇ ਸਾਫੀਆਂ ਦੀ ਜੇਬ 'ਚ ਪਾਉਣ ਦਾ ਜਿਹੜਾ ਉਹ ਫੈਸਲਾ ਕਰ ਲਿਆ। ਅੱਛਾ ਜੀ, ਅਗਲੀ ਖਬਰ ਲੈ ਲਓ। ਬੱਚਿਆਂ ਨੂੰ ਆਉਂਦੇ ਨੇ ਆਨਲਾਈਨ ਪੜ੍ਹਾਉਣਾ ਹੈ ਤੇ ਅਸੈਂਬਲੀ ਜਿੱਥੇ ਕੋਈ ਗੱਲ ਨਹੀਂ ਹੁੰਦੀ, ਆਸਾ ਖੇਡਾ ਹੁੰਦਾ, ਕਦੀ ਕੋਈ ਤਕਰੀਰ ਹੋ ਗਈ ਕਦੀ ਨਾ ਹੋਈ, ਜਿਹੋ ਜੀ ਫਾਰਮ 47 ਦੀ, ਉਹਦੇ ਇਜਲਾਸ ਕਹਿੰਦੇ ਨੇ ਇਨ ਪਰਸਨ ਕਰਨੇ ਨੇ ਕਿਉਂਕਿ GADA ਪੂਰਾ ਲੈਣਾ। ਹਾਲਾਂਕਿ ਜਿਹੋ ਜਿਹੇ ਕੰਮ ਇਹ ਉੱਥੇ ਕਰਦੇ ਨੇ ਉਹਦੇ ਇਜਲਾਸ ਵੀ ਆਨਲਾਈਨ ਹੀ ਕਰੋ ਸਾਰੇ। ਔਰ ਉਹ ਤਾਂ ਥੋੜ੍ਹੇ ਜਿਹੇ ਬੰਦੇ ਹੁੰਦੇ ਨੇ ਅਸੈਂਬਲੀ ਦੇ ਵਿੱਚ, ਔਰ ਇੰਟਰਨੈਟ ਅਫੋਰਡ ਵੀ ਕਰ ਸਕਦੇ ਨੇ, ਹੋਏਗਾ ਵੀ। ਇਹ ਮਾੜੇ ਬੰਦਿਆਂ ਦੇ ਘਰਾਂ ਦੇ ਵਿੱਚ ਤਾਂ ਇੰਟਰਨੈਟ ਹੀ ਨਹੀਂ ਹੁੰਦਾ। ਉਹ ਮੈਨੂੰ ਦੱਸੋ ਉਹਨਾਂ ਦੇ ਬੱਚੇ ਆਨਲਾਈਨ ਕਿਵੇਂ ਪੜ੍ਹਨਗੇ? ਨਾ ਕੰਪਿਊਟਰ ਹੋਏਗਾ ਨਾ ਇੰਟਰਨੈਟ ਹੋਏਗਾ, ਉਹ ਪਹਿਲਾਂ ਕੰਪਿਊਟਰ ਖਰੀਦਣਗੇ, ਇੰਟਰਨੈਟ। ਮੇਰਾ ਮਤਲਬ ਮਾੜੇ ਬੰਦੇ ਨੂੰ ਤਾਂ ਤੁਸੀਂ ਯੱਬ ਪਾ ਦਿੱਤਾ ਨਾ, ਇੱਕ ਪਾਸੇ ਉਹ ਤੇਲ ਮਹਿੰਗਾ ਲਵੇ, ਦੂਜੇ ਪਾਸੇ ਕੰਪਿਊਟਰ ਖਰੀਦੇ ਬੱਚੇ ਨੂੰ ਆਨਲਾਈਨ ਪੜ੍ਹਾਉਣ ਦਾ। ਤੇ ਉਹ ਬਾਜੀ ਨੇ ਬੰਦ ਕਰਕੇ ਸਕੂਲ ਤੇ ਪਾਸੇ ਤੇ ਕੀਤਾ ਕੰਮ। ਲੇਕਿਨ ਦੂਸਰੇ ਪਾਸੇ ਜਿਹੜਾ ਆਪਣੀਆਂ ਯਾਸ਼ੀਆਂ ਜਿਹੜੀਆਂ ਨੇ ਉਹ ਨਹੀਂ ਇਹਨਾਂ ਦੀਆਂ ਰੁਕਣ ਰਹੀਆਂ। ਆਪਣੇ ਜਹਾਜ਼ ਜਿਹੜੇ ਨੇ ਉਹ ਇਸ ਵੇਲੇ ਵੀ ਯੂਰਪ 'ਚ ਖਲੋਤੇ ਨੇ, ਉੱਥੇ ਪਾਰਕ ਹੋਏ ਨੇ, ਔਰ ਉਹਨਾਂ ਨੂੰ ਕੋਈ ਪੁੱਛਣ ਵਾਲਾ ਬੰਦਾ ਜਿਹੜਾ ਨਹੀਂ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖ ਲਈਏ, ਉਹ ਖਬਰ ਰਾਏਵਿੰਡ ਦੇ ਵਿੱਚ ਗਲੀ 'ਚ ਖੇਲਦਾ ਹੋਇਆ 5 ਸਾਲ ਦਾ ਬੱਚਾ ਨਾਲੇ 'ਚ ਗਿਰ ਕੇ ਜਾਨ ਬਹਕ ਹੋ ਗਿਆ। ਜਿਹੜਾ THQ ਹਸਪਤਾਲ ਰਾਏਵਿੰਡ ਹੈ ਉਹਨੇ ਬੱਚੇ ਦੀ ਮੌਤ ਦੀ ਤਸਦੀਕ ਕਰ ਦਿੱਤੀ ਹੈ। ਇਹ ਬੱਚਾ ਜਨਾਬ ਉੱਥੇ ਮੇਰਾ ਮਤਲਬ ਗਟਰ ਸ਼ਟਰ ਕੋਈ ਖੋਲ੍ਹਿਆ ਸੀ, ਕੋਈ ਗੜਾ ਖੋਦਿਆ ਸੀ, ਉਹਦੇ ਵਿੱਚ ਬੱਚਾ ਡਿੱਗਿਆ ਤੇ ਬੱਚਾ ਫੌਤ ਹੋ ਗਿਆ। ਇਹ ਬਾਜੀ ਦੇ ਘਰ ਦੇ ਬਿਲਕੁਲ ਲਾਗੇ ਹੋਇਆ ਹੈ। ਯਾਦ ਕਰੋ ਬਾਜੀ ਨੇ ਜਿਸ ਵੇਲੇ ਪੂਰਾ ਡਰਾਮਾ ਕੀਤਾ ਸੀ, ਜਿਸ ਵੇਲੇ ਉਹ ਖਾਤੂਨ ਨਾਲ ਉਹਦੀ 2 ਸਾਲ ਦੀ ਬੱਚੀ, ਉਹ ਖਾਤੂਨ ਖੁਦ ਵੀ ਹਾਮਲਾ ਸੀ, ਉਹ ਡਿੱਗੀ ਸੀ, ਉਹਦੇ ਹਸਬੈਂਡ ਨੂੰ ਮਾਰਦੇ ਰਹੇ ਵਿਚਾਰੇ ਨੂੰ ਕਿ ਜਨਾਬ ਇੱਥੇ ਕੋਈ ਨਹੀਂ ਡਿੱਗਿਆ। ਯਾਦ ਕਰੋ ਸਾਰੀ ਗੱਲ। ਤੇ ਇਹ ਰੋਜ਼ ਹੀ ਡਰਾਮੇ ਚੱਲਦੇ ਨੇ, ਰੋਜ਼ ਇਹ ਸਾਰਾ। ਦੂਸਰੇ ਪਾਸੇ ਬਾਜੀ ਦੀ ਜਿਹੜੀ ਪੁਲਿਸ ਹੈ, ਇੱਕ ਪਾਸੇ ਤੇ CCD ਦੇ ਵਿੱਚ ਉਹ ਰੋਜ਼ ਜਾਲੀ ਝੂਠੇ ਪੁਲਿਸ ਮੁਕਾਬਲੇ ਕਰ ਰਹੀ ਹੈ, ਦੂਸਰੇ ਪਾਸੇ ਮੰਡੀ ਬਹਾਉਦੀਨ ਥਾਣਾ ਫਾਲੀਆ ਦੀ ਹਦੂਦ ਦੇ ਵਿੱਚ ਪੁਲਿਸ ਛਾਪੇ ਦੇ ਦੌਰਾਨ ਖਾਤੂਨ ਤੇ ਤਸ਼ੱਦਦ ਕੀਤਾ ਤੇ ਉਹ ਜਾਨ ਬਹਕ ਹੋ ਗਈ। ਇਹ ਜਨਾਬ ਥੋੜ੍ਹੇ ਦਿਨ ਪਹਿਲੇ ਪੁਲਿਸ ਦੇ ਤਸ਼ੱਦਦ ਨਾਲ ਇੱਕ 10 ਸਾਲ ਦਾ ਬੱਚਾ ਵੀ ਜਾਨ ਬਹਕ ਹੋਇਆ ਸੀ। ਇਹ 2 ਜਾਂ 3 ਦਿਨ ਪਹਿਲਾਂ ਉਸ ਬੱਚੇ ਨੂੰ ਮਾਰਦੇ ਕੁੱਟਦੇ ਰਹੇ, 10 ਸਾਲ ਦੇ ਬੱਚੇ ਨੂੰ, ਔਰ ਉਸ ਤੋਂ ਬਾਅਦ ਉਹਨੂੰ ਉਹਦੇ ਘਰ ਦੇ ਸਾਹਮਣੇ ਸੁੱਟ ਗਏ ਤੇ ਉਹ ਵਿਚਾਰਾ ਫੌਤ ਹੋ ਗਿਆ ਕਿਉਂਕਿ ਉਹਦੇ ਉੱਤੇ ਇੰਨਾ ਤਸ਼ੱਦਦ ਕੀਤਾ ਸੀ। ਦੂਜੇ ਪਾਸੇ ਬਾਜੀ ਜਿਹੜੀ ਉਹ CCD ਦੇ ਕੋਲੋਂ ਜਾਲੀ ਪੁਲਿਸ ਮੁਕਾਬਲੇ ਕਰਵਾ ਕੇ ਤੇ ਲੋਕੀ ਮਰਵਾਈ ਜਾ ਰਹੀ ਹੈ। ਇਹ ਬਾਜੀ ਦਾ ਪੂਰਾ ਜਿਹੜੀ ਸੂਰਤ ਹਾਲ ਹੈ ਉਹ ਮਤਲਬ ਕਹਿਣ ਦਾ ਕਿ ਇਹ ਬਾਜੀ ਦਾ ਨਿਜ਼ਾਮ ਹਕੂਮਤ ਹੈ। ਤੀਸਰੇ ਪਾਸੇ ਵਜ਼ੀਰੇ ਕਾਨੂੰਨ ਆਉਂਦੇ ਨੇ ਵੀ ਸਿਕਿਉਰਿਟੀ ਐਹਲਕਾਰ ਤੇ ਪੁਲਿਸ ਐਹਲਕਾਰ ਜਿੱਥੇ ਵੀ ਖਲੋਤੇ ਹੁੰਦੇ ਨੇ ਨਾਕਿਆਂ ਤੇ ਉਹਨਾਂ ਨੂੰ ਸਲੂਟ ਕਰਕੇ ਜਾਇਆ ਕਰੋ। ਹੁਣ ਤੇ ਮੈਂ ਕੀ ਗੱਲ ਕਰਾਂ, ਮਤਲਬ ਆਵਾਮ ਨਾਲ ਜੋ ਕੁਝ ਹੋਣ ਡਿਆ ਉਹ ਤੁਹਾਡੇ ਸਾਹਮਣੇ, ਤੇ ਉਹ ਵਜ਼ੀਰੇ ਕਾਨੂੰਨ ਕਹਿੰਦੇ ਨੇ ਕਿ ਸਲੂਟ ਕਰਕੇ ਜਾਇਆ ਕਰੋ ਤਾਂ ਕਿ ਤੁਹਾਨੂੰ ਜਿਹੜਾ ਉਹ ਜ਼ਾਹਿਰ ਹੈ ਫੈਂਟੀ ਸ਼ੈਂਟੀ ਜਿਹੜੀ ਹੈ ਉਹ ਹੋਰ ਲੱਗ ਜਾਏ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖਾ।